ਜਿਹੜੇ ਸਾਡੇ ਯੋਧੇ ਜਿਹੜੇ ਸ਼ਹੀਦਾਂ ਦੇ ਅਸਲੀ ਮਾਰਗ ਉੱਤੇ ਜਿਨ੍ਹਾਂ ਨੇ ਚੱਲੇ ਆ। ਦੇਖੋ ਅੱਜ ਹਰ ਇੱਕ ਗੱਲ ਤਾਂ ਕਰਦਾ ਹੈ, ਸਾਹਿਬਜ਼ਾਦਿਆਂ ਦੀ ਗੱਲ ਹੋਣੀ ਹੈ, ਸ਼ਹੀਦਾਂ ਦੀ ਹੋਣੀ ਵੀ ਚਾਹੀਦੀ, ਲੇਕਿਨ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਇਹ ਕਿਸੇ ਵਿਰਲੇ ਦੇ ਹਿੱਸੇ ਆਇਆ। ਲੇਕਿਨ ਜਿਹੜੇ ਸਾਡੇ ਯੋਧੇ ਆ ਚੱਲੇ ਆ ਉਸ ਰਸਤੇ ਉੱਤੇ, ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਜੋ ਵੀ ਸਜ਼ਾ ਪੂਰੀ ਕਰਨ ਤੋਂ ਵੀ ਬਾਅਦ ਹੁਕੂਮਤ ਨੇ ਆਪਣੇ ਅੰਦਰ ਰੱਖੇ ਹੋਏ ਨੇ, ਜੇਲ੍ਹਾਂ ਦੇ ਵਿੱਚ ਬੰਦ ਨੇ। ਸੋ ਉਹਨਾਂ ਬਾਬਤ ਕੌਮ ਦਾ ਫਰਜ਼ ਬਣਦਾ, ਜੇ ਅਸੀਂ ਅੱਜ ਸ਼ਹੀਦਾਂ ਨੂੰ ਸਿਜਦਾ ਕਰਦੇ ਹਾਂ ਨਾ, ਤਾਂ ਸਾਡਾ ਫਰਜ਼ ਬਣਦਾ ਵੀ ਉਹ ਸਾਡੇ ਸ਼ਹੀਦ ਜਿਹੜੇ ਸ਼ਹੀਦਾਂ ਦੇ ਮੇਰੇ ਖਿਆਲ 'ਚ ਉਹ ਸੁਪਨਿਆਂ ਦੇ ਪਾਂਧੀ ਸਨ, ਉਹ ਜੇ ਅੰਦਰ ਬੈਠੇ, ਸਾਡਾ ਫਰਜ਼ ਬਣਦਾ ਸੀ ਉਹਨਾਂ ਬਾਬਤ ਆਵਾਜ਼ ਚੱਕੀਏ, ਹਕੂਮਤ ਨੂੰ ਦੱਸੀਏ ਵੀ ਉਹ ਸਾਡੇ ਸਿੰਘ ਰਿਹਾ ਹੋਣੇ ਚਾਹੀਦੇ। ਵੀ ਅੱਜ ਜਿਹੜੀ ਕੌਮ ਹੈ ਉਹ ਲੀਡਰਲੈਸ ਹੋਈ ਪਈ ਹੈ। ਕਿਤੇ ਨਾ ਕਿਤੇ ਜਿਹੜੇ ਲੀਡਰ ਹੈ ਅਸਲ ਦੇ ਵਿੱਚ ਜਿਹੜੇ ਬਣ ਸਕਦੇ ਕਿਰਦਾਰ ਨੇ, ਉਹ ਸਿੰਘ ਸਾਹਿਬ ਭਾਈ ਜਥੇਦਾਰ ਹਵਾਰਾ ਸਿੰਘ ਵਰਗੇ ਜੋ ਜੇਲ੍ਹਾਂ ਦੇ ਵਿੱਚ ਬੈਠੇ ਨੇ, ਜਿਹੜੇ ਫੇਰ ਕੌਮ ਨੂੰ ਆਪਦੀ ਗੜਬੜੀ 'ਚ ਲੈ ਕੇ ਇਕੱਠਾ ਕਰ ਸਕਦੇ, ਜਿਨ੍ਹਾਂ ਕੋਲ ਜ਼ਰੂਰਤ ਹੈ ਉਹ ਅੰਦਰ ਬੈਠੇ ਨੇ। ਲੇਕਿਨ ਬਾਹਰ ਕੌਮ ਖੇਰੂ ਖੇਰੂ ਹੋ ਚੁੱਕੀ ਹੈ, ਅਲੱਗ-ਅਲੱਗ ਰਸਤੇ ਲੱਭ ਰਹੀ, ਕੋਈ ਕਹਿੰਦਾ ਮੈਂ ਇੱਧਰ ਨੂੰ ਤੁਰਾਂ, ਕੋਈ ਕਹਿੰਦਾ ਇੱਧਰ ਨੂੰ ਤੁਰਾਂ। ਤਾਂ ਸਾਰੀ ਕੌਮ ਨੂੰ ਰਲ ਕੇ ਮੇਰੇ ਖਿਆਲ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰਨੀ ਚਾਹੀਦੀ ਸੀ। ਤੇ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ 28-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਆ, ਉਹਨਾਂ ਨੂੰ ਕਿਤੇ ਨਾ ਕਿਤੇ ਬਾਹਰ ਲਿਆਉਣਾ ਚਾਹੀਦਾ ਹੈ। ਜੇ ਉਹ ਬਾਹਰ ਆਉਣ ਜਾਣਗੇ, ਜਿਹੜੇ ਅੱਜ ਕੱਲ੍ਹ ਵੀ ਆਪਣੇ ਨੌਜਵਾਨ ਅੰਦਰ ਨੂੰ ਗਏ ਕਿਸੇ ਤਰੀਕੇ ਨਾਲ ਹੁਕੂਮਤ ਨੇ ਜ਼ੋਰ ਵੀ ਕੀਤੇ, ਉਹ ਵੀ ਨਾਲ ਦੀ ਨਾਲ ਬਾਹਰ ਆਉਣਗੇ ਜਦੋਂ ਏਕਾ ਹੋਵੇਗਾ। ਇੱਥੇ 26, 27, 28 ਜਿਹੜਾ 3 ਦਿਨ ਦਾ ਜੋੜ ਮੇਲਾ ਹੈ, ਸੋ ਉਸ ਬਾਬਤ ਅਸੀਂ 26 ਤੇ 27 2 ਦਿਨ ਇੱਥੇ ਸਟੇਜ ਦਾ ਪ੍ਰਬੰਧ ਕਰਾਂਗੇ ਜੀ, ਜਿਹਦੇ ਉੱਤੇ ਬੰਦੀ ਸਿੰਘਾਂ ਦੀ ਗੱਲ ਹੋਵੇ, ਸ਼ਹੀਦਾਂ ਸਿੰਘਾਂ ਦੀ ਗੱਲ ਹੋਵੇ, ਸਿੱਖ ਇਤਿਹਾਸ ਦੀ ਗੱਲ ਹੋਵੇ। ਸੰਗਤ ਨੂੰ ਅਪੀਲ ਕਰੀਏ ਵੀ ਵੱਧ ਤੋਂ ਵੱਧ ਸ਼ਾਮਲ ਹੋਵੇ। ਕੌਮੀ ਇਨਸਾਫ ਮੋਰਚੇ ਦੇ ਵਿੱਚ ਜਾ ਕੇ ਅਸੀਂ ਇਕੱਠ ਨੂੰ ਵਧਾਈਏ, ਤਾਂ ਕਿ ਰਲ ਮਿਲ ਕੇ ਬੰਦੀ ਸਿੰਘਾਂ ਦੀ ਗੱਲ ਕੀਤੀ ਜਾ ਸਕੇ ਜਾਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਇਆ ਜਾ ਸਕੇ। ਅੱਜ ਲੋੜ ਹੈ, ਦੇਖੋ ਮੇਰੇ ਖਿਆਲ ਦੇ ਵਿੱਚ ਉਸ ਪੰਧ ਤੇ ਤੁਰ ਕੇ ਆਪਣੇ ਮਤਲਬ ਕਾਫਲੇ ਨੂੰ ਵੱਡਾ ਕਰਕੇ, ਏਕਾ ਕਰਕੇ ਸਰਕਾਰ ਤੱਕ ਜਲਦੀ ਤੋਂ ਜਲਦੀ ਆਵਾਜ਼ ਪਹੁੰਚਾਈਏ। घर एक हिंद में तीर्थ है यात्रा के लिए, कटाए बाप ने बच्चे यहाँ खुदा के लिए। शहीदां दी पावन धरती श्री फतेहगढ़ साहिब दे विच मौजूद है और एक पोह दा अज दा दिन है, ते अज दे दिन दे दरम्यान जिहड़ा साहिबजादियां दी शहादत दा जिक्र भी होना शुरू हो जाता है और कह सकते हैं कि शहीदी जिहड़ी सभा है उहदी आरंभता भी हो चुकी है। ਤੇ ਇਸੇ ਨੂੰ ਲੈ ਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਸਿੱਖ ਸੰਗਤ ਦੇ ਵੱਲੋਂ ਜਾਂ ਜਿਹੜੇ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ, ਉਹਨਾਂ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਚਾਰਾਜੋਈ ਕੀਤੀ ਜਾ ਰਹੀ ਹੈ। ਕੌਮੀ ਇਨਸਾਫ ਮੋਰਚਾ ਵੀ ਲੱਗਾ ਹੋਇਆ ਹੈ ਤੇ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਜਿਹੜਾ ਇੱਕ ਕਾਨਫਰੰਸ ਕਰਨ ਦਾ ਜਿਹੜਾ ਸੱਦਾ ਵੀ ਦਿੱਤਾ ਗਿਆ। ਤੇ ਇਸੇ ਨੂੰ ਲੈ ਕੇ ਸਾਡੇ ਨਾਲ ਕਿਸਾਨ ਆਗੂ ਸਰਦਾਰ ਰੇਸ਼ਮ ਸਿੰਘ ਬਡਾਲੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਬਡਾਲੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਡਾਲੀ ਸਾਹਿਬ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਸ ਤਰੀਕੇ ਦੇ ਨਾਲ ਸਮੇਂ-ਸਮੇਂ ਤੇ ਸਿੱਖ ਸੰਗਤਾਂ ਦੇ ਵੱਲੋਂ ਆਵਾਜ਼ ਬੁਲੰਦ ਕੀਤੀ ਜਾਂਦੀ ਹੈ, ਤਾਂ ਅੱਜ ਵੀ ਇੱਕ ਜਿਹੜਾ ਕੌਰ ਸ਼ਹੀਦੀ ਦਿਹਾੜੇ ਦੇ ਮੌਕੇ ਦਿੱਤੀ ਜਾ ਰਹੀ ਹੈ। ਹਾਂਜੀ, ਦੇਖੋ ਪਿਛਲੇ ਦਿਨ ਇੱਕ ਕੌਮੀ ਇਨਸਾਫ ਮੋਰਚੇ ਵੱਲੋਂ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਇੱਕ ਮੀਟਿੰਗ ਹੋਈ ਸੀ। ਉਸ ਮੀਟਿੰਗ ਦੇ ਵਿੱਚ ਇਹ ਕੀਤਾ ਸੀ ਵੀ ਜਿਸ ਤਰ੍ਹਾਂ ਆਪਣਾ ਹੁਣ ਸ਼ਹੀਦੀ ਪੰਦਰਵਾੜਾ ਆਰੰਭ ਹੋਣ ਲੱਗਿਆ ਹੈ, ਪਰਿਵਾਰ ਵਿਛੋੜੇ ਤੋਂ ਸਭਾ ਦਾ ਇੱਕ ਸ਼ੁਰੂ ਹੋ ਜਾਣਾ ਜੀ, ਉੱਥੇ ਵੀ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹੋਏ ਸੇਧ ਦੇਣੇ ਵਾਸਤੇ ਆਪਣੀ ਨੌਜਵਾਨ ਨੂੰ, ਯੂਥ ਨੂੰ, ਸਭ ਨੂੰ ਹੀ, ਸੰਗਤ ਨੂੰ ਵੀ ਉੱਥੋਂ ਇੱਕ ਤਾਂ ਬੈਨਰ ਲਗਾਏ ਜਾਣ ਤੇ ਬਾਕੀ ਪ੍ਰੇਰਿਆ ਜਾਵੇ ਸੰਗਤ ਨੂੰ ਵੀ ਭਾਈ ਵੱਧ ਤੋਂ ਵੱਧ ਆਪਾਂ ਜਿਹੜੇ ਸਾਡੇ ਯੋਧੇ ਜਿਹੜੇ ਸ਼ਹੀਦਾਂ ਦੇ ਅਸਲੀ ਮਾਰਗ ਉੱਤੇ ਜਿਨ੍ਹਾਂ ਨੇ ਚੱਲੇ ਆ। ਦੇਖੋ ਅੱਜ ਹਰ ਇੱਕ ਗੱਲ ਤਾਂ ਕਰਦਾ ਹੈ, ਸਾਹਿਬਜ਼ਾਦਿਆਂ ਦੀ ਗੱਲ ਹੋਣੀ ਹੈ, ਸ਼ਹੀਦਾਂ ਦੀ ਹੋਣੀ ਵੀ ਚਾਹੀਦੀ, ਲੇਕਿਨ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਇਹ ਕਿਸੇ ਵਿਰਲੇ ਦੇ ਹਿੱਸੇ ਆਇਆ। ਲੇਕਿਨ ਜਿਹੜੇ ਸਾਡੇ ਯੋਧੇ ਆ ਚੱਲੇ ਆ ਉਸ ਰਸਤੇ ਉੱਤੇ, ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੀ ਜੋ ਵੀ ਸਜ਼ਾ ਪੂਰੀ ਕਰਨ ਤੋਂ ਵੀ ਬਾਅਦ ਹੁਕੂਮਤ ਨੇ ਆਪਣੇ ਅੰਦਰ ਰੱਖੇ ਹੋਏ ਨੇ, ਜੇਲ੍ਹਾਂ ਦੇ ਵਿੱਚ ਬੰਦ ਨੇ। ਸੋ ਉਹਨਾਂ ਬਾਬਤ ਕੌਮ ਦਾ ਫਰਜ਼ ਬਣਦਾ, ਜੇ ਅਸੀਂ ਅੱਜ ਸ਼ਹੀਦਾਂ ਨੂੰ ਸਿਜਦਾ ਕਰਦੇ ਹਾਂ ਨਾ, ਤਾਂ ਸਾਡਾ ਫਰਜ਼ ਬਣਦਾ ਵੀ ਉਹ ਸਾਡੇ ਸ਼ਹੀਦ ਜਿਹੜੇ ਸ਼ਹੀਦਾਂ ਦੇ ਮੇਰੇ ਖਿਆਲ 'ਚ ਉਹ ਸੁਪਨਿਆਂ ਦੇ ਪਾਂਧੀ ਸਨ, ਉਹ ਜੇ ਅੰਦਰ ਬੈਠੇ, ਸਾਡਾ ਫਰਜ਼ ਬਣਦਾ ਸੀ ਉਹਨਾਂ ਬਾਬਤ ਆਵਾਜ਼ ਚੱਕੀਏ, ਹਕੂਮਤ ਨੂੰ ਦੱਸੀਏ ਵੀ ਉਹ ਸਾਡੇ ਸਿੰਘ ਰਿਹਾ ਹੋਣੇ ਚਾਹੀਦੇ। ਉਸ ਬਾਬਤ ਤੇ ਜਿਹੜਾ ਕਾਫਲਾ ਸ੍ਰੀ ਚਮਕੌਰ ਸਾਹਿਬ ਤੋਂ ਅੱਜ ਮੀਟਿੰਗ ਨੌਜਵਾਨਾਂ ਨੇ ਹਰ ਇੱਕ ਮਤਲਬ ਅਲੱਗ-ਅਲੱਗ ਪਿੰਡਾਂ ਤੋਂ ਆ ਕੇ ਇੱਥੇ ਕੀਤੀ ਹੈ, ਸ੍ਰੀ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਹੈ ਵੀ ਇੱਥੇ 26, 27, 28 ਜਿਹੜਾ 3 ਦਿਨ ਦਾ ਜੋੜ ਮੇਲਾ ਹੈ, ਸੋ ਉਸ ਬਾਬਤ ਅਸੀਂ 26 ਤੇ 27 2 ਦਿਨ ਇੱਥੇ ਸਟੇਜ ਦਾ ਪ੍ਰਬੰਧ ਕਰਾਂਗੇ ਜੀ, ਜਿਹਦੇ ਉੱਤੇ ਬੰਦੀ ਸਿੰਘਾਂ ਦੀ ਗੱਲ ਹੋਵੇ, ਸ਼ਹੀਦਾਂ ਸਿੰਘਾਂ ਦੀ ਗੱਲ ਹੋਵੇ, ਸਿੱਖ ਇਤਿਹਾਸ ਦੀ ਗੱਲ ਹੋਵੇ।
ਹੋਰ ਰਾਜਨੀਤੀ ਕੋਈ ਨਹੀਂ ਉੱਥੇ ਗੱਲ ਕਰਨੀ। ਅਸੀਂ ਗੱਲ ਹੋਣੀ ਸਾਰੀ ਉਹ ਵੀ ਆਪਾਂ ਸ਼ਹੀਦਾਂ ਸਿੰਘਾਂ ਦੀ ਗੱਲ ਕਰੀਏ, ਬੰਦੀ ਸਿੰਘਾਂ ਦੀ ਗੱਲ ਕਰੀਏ, ਸਿੰਘਾਂ ਨੂੰ ਸਿੱਖ ਇਤਿਹਾਸ ਦੀ ਗੱਲ ਹੋਵੇ। ਸੋ 26 ਤੇ 27 2 ਦਿਨ ਨੂੰ ਇੱਥੇ ਅਸੀਂ ਸਟੇਜ ਦਾ ਪ੍ਰਬੰਧ ਕਰਾਂਗੇ। ਅਤੇ ਇੱਕ ਹੁਣੇ ਸੰਗਤ ਦੇ ਵਿਚਾਰ ਦੇ ਵਿੱਚੋਂ ਵਿਚਾਰ ਆਇਆ ਵੀ ਚਲੋ ਜਿਸ ਤਰ੍ਹਾਂ ਆਪਾਂ ਨੇ 2 ਸਾਲ ਪਹਿਲਾਂ ਜਦੋਂ ਵੀਰਦੀਪ ਸਿੱਧੂ ਵੀ ਸੀ, ਹੋਰ ਵੀ ਆਗੂ ਸਨ, ਉਹਦੇ ਵਿੱਚ ਜਿਹੜਾ ਆਪਾਂ ਨੇ ਇੱਥੋਂ ਇੱਕ ਮਾਰਚ ਲੈ ਗਏ ਸੀ 11 ਜਨਵਰੀ ਨੂੰ, ਉਹ ਮਤਲਬ ਗਿਆ ਉਹ ਦੁਆਰੇ ਵੀ ਆਪਾਂ ਹੋਰ ਰਿਪੀਟ ਕਰੀਏ। ਆਪਾਂ ਐਤਕੀ 11 ਜਨਵਰੀ ਨੂੰ ਆਉਣ ਵਾਲੀ ਨੂੰ ਇੱਥੋਂ ਇੱਕ ਮਾਰਚ ਲੈ ਕੇ ਜਾਈਏ, ਸੰਗਤ ਨੂੰ ਅਪੀਲ ਕਰੀਏ ਵੀ ਵੱਧ ਤੋਂ ਵੱਧ ਸ਼ਾਮਲ ਹੋਵੇ। ਕੌਮੀ ਇਨਸਾਫ ਮੋਰਚੇ ਦੇ ਵਿੱਚ ਜਾ ਕੇ ਅਸੀਂ ਇਕੱਠ ਨੂੰ ਵਧਾਈਏ ਤਾਂ ਕਿ ਰਲ ਮਿਲ ਕੇ ਬੰਦੀ ਸਿੰਘਾਂ ਦੀ ਗੱਲ ਕੀਤੀ ਜਾ ਸਕੇ ਜਾਂ ਸਰਕਾਰ ਦੇ ਕੰਨਾਂ ਤੱਕ ਪਹੁੰਚਾਇਆ ਜਾ ਸਕੇ। ਜਿਵੇਂ ਤੁਸੀਂ ਸ਼ਹੀਦੀ ਦਿਹਾੜੇ ਮੌਕੇ ਇੱਕ ਕਾਨਫਰੰਸ ਦੀ ਗੱਲ ਕੀਤੀ, ਤੇ ਕੀ ਲੱਗਦਾ ਕਿ ਇਹਦੇ ਵਿੱਚ ਜਿਵੇਂ ਬੰਦੀ ਸਿੰਘਾਂ ਵਾਸਤੇ ਤੁਸੀਂ ਪੋਸਟਰਾਂ ਦਾ ਜ਼ਿਕਰ ਕੀਤਾ ਕਿ ਪੋਸਟਰ ਛਪਵਾ ਕੇ ਵੰਡੇ ਜਾਣਗੇ, ਤੇ ਹੋਰ ਇਹਦੇ ਨਾਲ ਨਾਲ ਜਿਹੜਾ ਸੰਗਤ ਦੇ ਵਿੱਚ ਜਾਂ ਜਿਹੜੀ ਨੌਜਵਾਨੀ ਦੇ ਵਿੱਚ ਅਵੇਅਰਨੈਸ ਪੈਦਾ ਕਰਨ ਵਾਸਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋਰ ਕਿਸ ਤਰ੍ਹਾਂ ਦੇ ਰਸਤੇ ਅਪਣਾਏ ਜਾਣ? ਦੇਖੋ ਹੋਰ ਤਾਂ ਇਹੀ ਰਸਤੇ ਪਾਉਣਗੇ ਆਪਣੇ ਜਿਹੜੇ ਸਿੱਖ ਇਤਿਹਾਸ ਜਰੀਏ ਵੀ। ਅਸੀਂ ਤਾਂ ਇਹੀ ਅਪੀਲ ਕਰਾਂਗੇ ਸਾਰੇ ਆਪਣੇ ਵੀਰਾਂ ਨੂੰ ਵੀ ਵੀਰੋ ਵੀ ਜਿਹੜਾ ਏਕਾ ਕੁੱਲੀਆਂ ਨੂੰ ਮਹਿਲ ਬਣਾ ਦਿੰਦਾ ਤੇ ਫੁੱਟ ਢਾ ਦਿੰਦੀ ਚਵਾਰਿਆਂ ਨੂੰ, ਕਿਤੇ ਨਾ ਕਿਤੇ ਇਹ ਸਾਨੂੰ ਦੇ ਦੋ ਰਾਵਾਂ ਨਹੀਂ ਮੰਨਣ ਦੇ ਵਿੱਚ। ਕਿਉਂ ਜੋ ਸੱਚਾਈ ਉਹ ਮੰਨ ਲੈਣੀ ਚਾਹੀਦੀ ਵੀ ਅੱਜ ਜਿਹੜੀ ਕੌਮ ਹੈ ਉਹ ਲੀਡਰਲੈਸ ਹੋਈ ਪਈ ਹੈ। ਕਿਤੇ ਨਾ ਕਿਤੇ ਜਿਹੜੇ ਲੀਡਰ ਹੈ ਅਸਲ ਦੇ ਵਿੱਚ ਜਿਹੜੇ ਬਣ ਸਕਦੇ ਕਿਰਦਾਰ ਨੇ ਉਹ ਸਿੰਘ ਸਾਹਿਬ ਭਾਈ ਜਥੇਦਾਰ ਹਵਾਰਾ ਸਿੰਘ ਵਰਗੇ ਜੋ ਜੇਲ੍ਹਾਂ ਦੇ ਵਿੱਚ ਬੈਠੇ ਨੇ, ਜਿਹੜੇ ਫੇਰ ਕੌਮ ਨੂੰ ਆਪਦੀ ਗੜਬੜੀ 'ਚ ਲੈ ਕੇ ਇਕੱਠਾ ਕਰ ਸਕਦੇ, ਜਿਨ੍ਹਾਂ ਕੋਲ ਜ਼ਰੂਰਤ ਹੈ ਉਹ ਅੰਦਰ ਬੈਠੇ ਨੇ। ਲੇਕਿਨ ਬਾਹਰ ਕੌਮ ਖੇਰੂ ਖੇਰੂ ਹੋ ਚੁੱਕੀ ਹੈ, ਅਲੱਗ-ਅਲੱਗ ਰਸਤੇ ਲੱਭ ਰਹੀ ਹੈ। ਕੋਈ ਕਹਿੰਦਾ ਮੈਂ ਇੱਧਰ ਨੂੰ ਤੁਰਾਂ, ਕੋਈ ਕਹਿੰਦਾ ਇੱਧਰ ਨੂੰ ਤੁਰਾਂ। ਸੋ ਲੇਕਿਨ ਜੇ ਆਪਾਂ ਸਾਰਿਆਂ ਨੂੰ ਕਹਿ ਦਿੰਦੇ ਵੀ ਇੱਕ ਹਾਥੀ ਦੀ ਪੈੜ ਦੇ ਵਿੱਚ ਪੈੜਾਂ ਸਮੋ ਜਾਂਦੀਆਂ, ਤਾਂ ਸਾਰੀ ਕੌਮ ਨੂੰ ਰਲ ਕੇ ਮੇਰੇ ਖਿਆਲ ਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਕਰਨੀ ਚਾਹੀਦੀ ਸੀ। ਤੇ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਜਿਹੜੇ 28-30 ਸਾਲਾਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਆ, ਉਹਨਾਂ ਨੂੰ ਕਿਤੇ ਨਾ ਕਿਤੇ ਬਾਹਰ ਲਿਆਉਣਾ ਚਾਹੀਦਾ ਹੈ। ਜੇ ਉਹ ਬਾਹਰ ਆਉਣ ਜਾਣਗੇ, ਜਿਹੜੇ ਅੱਜ ਕੱਲ੍ਹ ਵੀ ਆਪਣੇ ਨੌਜਵਾਨ ਅੰਦਰ ਨੂੰ ਗਏ ਕਿਸੇ ਤਰੀਕੇ ਨਾਲ ਹੁਕੂਮਤ ਨੇ ਜ਼ੋਰ ਵੀ ਕੀਤੇ, ਉਹ ਵੀ ਨਾਲ ਦੀ ਨਾਲ ਬਾਹਰ ਆਉਣਗੇ ਜਦੋਂ ਏਕਾ ਹੋਵੇਗਾ। ਸੋ ਸਾਡੀ ਸਾਰੇ ਸਮਾਜ ਨੂੰ, ਆਪਣੀ ਕੌਮ ਨੂੰ, ਆਪਣੀ ਕਮਿਊਨਿਟੀ ਨੂੰ, ਪੰਥ ਨੂੰ ਅਪੀਲ ਹੈ ਵੀ ਭਰਾਵੋ ਅੱਜ ਇਕੱਠੇ ਹੋਣ ਦੀ ਗੱਲ ਹੈ। ਚਾਹੇ GPC ਦੇਖੋ 20 ਤਰੀਕ ਦਾ ਮਾਰਚ ਕਰਨਾ ਚਾਹੁੰਦੀ ਸੀ, ਅਸੀਂ ਕਿਸਾਨ ਹੋਣ ਦੇ ਨਾਂ ਤੇ ਉੱਥੇ ਵੀ ਸਪੋਰਟ ਕੀਤੀ ਵੀ ਜੇ ਬੰਦੀ ਸਿੰਘਾਂ ਦੀ ਗੱਲ ਆ ਅਸੀਂ ਪਿੱਛੇ ਨਹੀਂ ਹਟਾਂਗੇ, ਅਸੀਂ ਉੱਥੇ ਤੁਹਾਡੀ ਵੀ ਸਪੋਰਟ ਕਰਾਂਗੇ ਤੁਸੀਂ ਜੇ ਬੰਦੀ ਸਿੰਘਾਂ ਦੀ ਗੱਲ ਕਰੋ। ਪਰ ਅਸੀਂ ਇਹ ਕਹਿੰਦੇ ਵੀ ਦੇਖੋ ਆਪਾਂ ਹੁਣ ਸਿਆਸਤ ਨਾ ਕਰੀਏ, ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਹੈ। ਅੱਜ ਲੋੜ ਹੈ ਦੇਖੋ ਮੇਰੇ ਖਿਆਲ ਦੇ ਵਿੱਚ ਉਸ ਪੰਧ ਤੇ ਤੁਰ ਕੇ ਆਪਣੇ ਮਤਲਬ ਕਾਂਫਲੇ ਨੂੰ ਵੱਡਾ ਕਰਕੇ ਏਕਾ ਕਰਕੇ ਸਰਕਾਰ ਤੱਕ ਜਲਦੀ ਤੋਂ ਜਲਦੀ ਆਵਾਜ਼ ਪਹੁੰਚਾਈਏ। ਦੇਖੋ ਤੁਸੀਂ ਇਹ ਦੇਖੋ ਵੀ ਇੱਕ ਪ੍ਰਾਈਮ ਮਿਨਿਸਟਰ ਦੇ ਕਾਤਲ ਰਾਜੀਵ ਗਾਂਧੀ ਦੇ ਜਿਹੜੇ ਕਾਤਲ ਸਨ ਉਹ ਰਿਹਾ ਹੋ ਗਏ, ਤਾਮਿਲਨਾਡੂ ਦੀ ਸਰਕਾਰ ਨੇ ਉਹਨਾਂ ਨੂੰ ਰਿਹਾ ਕੀਤਾ ਕਿਉਂਕਿ ਉੱਥੋਂ ਦੇ ਸਾਰੇ ਆਵਾਮ ਨੇ ਆਵਾਜ਼ ਆਪਦੀ ਪਹੁੰਚਾਈ, MLA ਨੇ ਮਨਜ਼ੂਰੀ ਕੀਤੀ। ਤੇ ਅੱਜ ਪੰਜਾਬ ਦੇ ਵਿੱਚ ਕੀ ਹਾਲਾਤ ਹੈ? ਆਪਾਂ ਨੇ ਸ਼ਹੀਦੀ ਪੰਦਰਵਾੜਾ ਵੀ ਬਣਾਉਣਾ ਹੈ, ਸ਼ਹੀਦਾਂ ਨੂੰ ਸਿਜਦਾ ਵੀ ਕਰਨਾ ਹੈ। ਕਿਆ ਆਪਾਂ ਦਿਖਾਵਾ ਤਾਂ ਨਹੀਂ ਕਰ ਰਹੇ ਹੈਗੇ ਸ਼ਹੀਦਾਂ ਬਾਬਤ? ਜੇ ਉਹਨਾਂ ਨੇ ਵੀ ਆਪਣੇ ਯੋਧੇ ਨੇ ਵੀ ਤਾਂ ਇਹੀ ਕੀਤਾ ਸੀ ਨਾ। ਪੰਜਾਬ ਦੇ ਵਿੱਚ ਜਦੋਂ ਜ਼ੁਲਮ ਵੱਧ ਗਿਆ ਸੀ, ਉਹ ਜ਼ੁਲਮ ਨੂੰ ਠੱਲਣ ਦੇ ਲਈ ਜੋ ਉਹਨਾਂ ਨੂੰ ਚੰਗਾ ਲੱਗਿਆ ਉਹਨਾਂ ਨੇ ਕੀਤਾ, ਉਹਨਾਂ ਨੇ ਨਜਾਇਜ਼ ਕਿਸੇ ਨਾਲ ਨਹੀਂ ਕੀਤਾ। ਸੋ ਸਾਡਾ ਫਰਜ਼ ਇਹੀ ਬਣਦਾ ਹੈ ਵੀ ਜੇ ਸਾਡੇ ਯੋਧੇ ਅੰਦਰ ਹੈ ਆਪਾਂ ਉਹਨਾਂ ਨੂੰ ਵੀ ਆਪਣੇ ਫਰਜ਼ ਸਮਝਦੇ ਹੋਏ ਉਹਨਾਂ ਨੂੰ ਬਾਇਜ਼ਤ ਉਹਨਾਂ ਨੂੰ ਲੈ ਕੇ ਆਈਏ ਆਪਣੇ ਵਿੱਚ, ਤਾਂ ਕਿ ਉਹ ਬਾਹਰ ਆਉਣ। ਸਮਾਜ ਪ੍ਰਤੀ ਜਿਹੜਾ ਅੱਜ ਚਾਹੇ ਨਸ਼ੇ ਫੈਲ ਰਹੇ ਨੇ, ਚਾਹੇ ਕੁਛ ਵੀ ਗੰਦਗੀ ਆ ਸਮਾਜ 'ਚ ਫੈਲ ਰਹੀ ਹੈ, ਉਹਨਾਂ ਕੋਲ ਜ਼ਰੂਰਤ ਹੈ ਉਹ ਸਭ ਕੁਛ ਸਮਾਜ ਨੂੰ ਆਪਦੇ ਕਲਾਵੇ 'ਚ ਲੈ ਕੇ ਪੰਥ ਨੂੰ ਫਿਰ ਇਕੱਠਾ ਕਰ ਸਕਦੇ ਨੇ। ਬਡਾਲੀ ਸਾਹਿਬ, ਅੰਤ ਦੇ ਵਿੱਚ ਸਵਾਲ ਹੈ, ਜਿਵੇਂ ਤੁਹਾਡਾ ਕਿਸਾਨੀ ਦੇ ਨਾਲ ਵੀ ਪਿਛੋਕੜ ਜੁੜਿਆ ਹੋਇਆ, ਸਿੱਖ ਪਰਿਵਾਰ ਦੇ ਨਾਲ ਵੀ ਜੁੜਿਆ, ਜਿੱਥੇ ਕਿਸਾਨੀ ਵਾਸਤੇ ਕੰਮ ਕਰਦੇ ਹੋ ਤੇ ਉੱਥੇ ਜਿਹੜਾ ਸਿੱਖ ਪੰਥ ਵਾਸਤੇ ਵੀ ਜਿਹੜੇ ਮੁੱਦੇ ਨੇ ਉਹਨਾਂ ਦੇ ਵਾਸਤੇ ਕੰਮ ਕਰਦੇ ਨਜ਼ਰ ਆਉਂਦੇ ਆ। ਤੇ ਜਦੋਂ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਉਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਇੱਕ ਰਾਜ ਸਭਾ ਮੈਂਬਰ ਨੇ ਜਿਹੜੇ ਇੱਕ ਅਫੀਸ਼ੀਅਲ ਤੌਰ ਤੇ ਜਾਂ ਜਿਹੜੀ ਇੱਕ ਜਨਤਕ ਤੌਰ ਤੇ ਗੱਲਬਾਤ ਕਰਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਤੇ ਜੇ ਮੰਨਿਆ ਜਾਵੇ ਕਿ ਜਿਹੜੀ ਮੌਜੂਦਾ ਸਮੇਂ ਦੇ ਵਿੱਚ ਸੱਤਾਹੀਨ ਪਾਰਟੀ ਅਕਾਲੀ ਦਲ ਬਾਦਲ ਦੀ ਗੱਲ ਕੀਤੀ ਜਾਵੇ, ਉਹ ਵੀ ਅੱਜ ਬੰਦੀ ਸਿੰਘਾਂ ਦੇ ਵਾਸਤੇ ਢੰਡੋਰਾ ਪਿੱਟਦੀ ਨਜ਼ਰ ਆਉਂਦੀ ਹੈ। ਫਿਰ ਜਦੋਂ ਲੋਕ ਸੱਤਾ ਦੇ ਵਿੱਚ ਇਸ ਤਰੀਕੇ ਦੇ ਨਾਲ ਲੀਡਰ ਹੁੰਦੇ ਨੇ, ਫਿਰ ਉਸ ਵੇਲੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਿਉਂ ਨਹੀਂ ਯਤਨ ਕੀਤੇ ਜਾਂਦੇ? ਦੇਖੋ ਇਹ ਦੁਖਾਂਤ ਹੈ ਸਾਡਾ। ਅਸੀਂ ਜਿੰਨੀਆਂ ਵੀ ਸੱਤਾ ਦੇ ਵਿੱਚ ਪਾਰਟੀਆਂ ਆਈਆਂ, ਪੰਜਾਬ ਦੇ ਵਿੱਚ ਆਈਆਂ, ਉਹਨਾਂ ਨੇ ਅਸਲੀ ਜੜ ਕਦੇ ਇਸ਼ੂ ਪਾਉਣ ਦੀ ਲੋੜ ਨਹੀਂ ਸਮਝੀ ਹੈਗੀ। ਜੇ ਕਿ ਦੇਖੋ ਚਾਹੇ ਪਾਰਟੀ ਕੋਈ ਵੀ ਆ, ਚਾਹੇ ਅਕਾਲੀ ਦਲ ਬਾਦਲ ਆਇਆ, ਕਾਂਗਰਸ ਆਈ, ਅੱਜ ਇਹ ਦੂਜੀ ਪਾਰਟੀ ਭਗਵੰਤ ਮਾਨ ਜੀ ਆਏ ਵੇ, ਲੇਕਿਨ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਜੀ ਅੱਜ ਮਨੁੱਖੀ ਅਧਿਕਾਰਾਂ ਦੀ ਗੱਲ ਰੌਲਾ ਪਾ ਰਿਹਾ, ਵਰਲਡ ਲੈਵਲ ਤੇ ਪੈ ਰਿਹਾ। ਇੱਕ ਦਿਨ ਵੀ ਮਨਾਇਆ ਜਾ ਰਿਹਾ, ਪਿੱਛੇ 11 ਤਰੀਕ ਮਨਾ ਕੇ ਆ ਰਹੀਆਂ ਅਸੀਂ ਮਨੁੱਖੀ ਅਧਿਕਾਰ ਦਿਵਸ, ਲੇਕਿਨ ਉਹ ਜਿਹੜੇ ਜੇਲ੍ਹਾਂ ਵਿੱਚ ਬੰਦ ਕੈਦੀ ਜਿਹੜੇ ਆਪਣੀ ਸਜ਼ਾ ਵੀ ਪੂਰੀ ਕਰਕੇ, ਕਿਆ ਗੱਲ ਉਹਨਾਂ ਨੂੰ ਉਹਨਾਂ ਦੀਆਂ ਮਾਵਾਂ ਨਹੀਂ ਉਡੀਕ ਰਹੀਆਂ? ਕਿਸੇ ਨੂੰ ਕਿਸੇ ਦੀ ਧੀ, ਕਿਸੇ ਦੇ ਪੁੱਤਰ ਉਡੀਕ ਰਹੇ, ਕਿਸੇ ਨੂੰ ਕਿਸੇ ਦੀ ਘਰ ਵਾਲੀ ਉਡੀਕ ਰਹੀ ਹੈ। ਜਦੋਂ ਦੇਖੋ ਇੱਕ ਸੰਵਿਧਾਨ ਦੇ ਜੇ ਲੋਕ ਸੰਵਿਧਾਨ ਨੂੰ ਮੰਨਦੇ ਆ, ਸਹੁੰਆਂ ਚੱਕਦੇ ਆ,
ਉਸ ਮੁਤਾਬਕ ਇਹਨਾਂ ਨੇ ਦੇਖਿਆ ਵੀ ਜੋ ਸਜ਼ਾ ਸੀ ਉਹ ਪੂਰੀ ਕਰ ਚੁੱਕੇ ਆ ਆਪਦੀ ਸਜ਼ਾ ਤੋਂ ਵੀ ਯਾਰ ਇਹ ਕਿਉਂਕਿ ਇਹ ਕਿੱਥੋਂ ਦਾ ਮਤਲਬ ਸਿਸਟਮ ਹੈ। ਸੋ ਅਸੀਂ ਕਾਫੀ ਐਮਐਲਏ ਸਾਹਿਬਾਨਾਂ ਨੂੰ ਮਿਲੇ ਆਪਦੇ ਵੱਲੋਂ, ਅਸੀਂ ਇਹਨਾਂ ਨੂੰ ਮੰਗ ਪੱਤਰ ਤੇ ਵੀ ਜਿੱਥੇ ਤਾਮਿਲਨਾਡੂ ਦੀ ਦੇਖੋ ਉੱਥੋਂ ਦੀ ਗੌਰਮੈਂਟ ਨੇ ਉਹਨਾਂ ਨੇ ਮਤਲਬ ਉੱਥੇ ਮਤਾ ਪਾਸ ਕਰਕੇ, ਚਾਹੇ ਰਾਸ਼ਟਰਪਤੀ ਜੀ ਨੇ ਰਾਜਪਾਲ ਜੀ ਨੇ ਸਾਈਨ ਨਹੀਂ ਕੀਤੇ ਉਹਨਾਂ ਦੇ ਮਤੇ ਤੇ, ਲੇਕਿਨ ਉਹਨਾਂ ਨੇ ਆਪਦੀ ਲੜਾਈ ਜਾਰੀ ਰੱਖੀ ਤੇ ਉਹ ਰਾਜੀਵ ਗਾਂਧੀ ਦੇ ਜਿਹੜੇ ਉਹਨਾਂ ਹਥਿਆਰੇ ਸਨ ਕਿ ਜਦੋਂ ਉਹਨਾਂ ਦੀ ਸਜ਼ਾ ਉਹਨਾਂ ਨੂੰ ਬਾਇਜ਼ਤ ਬਰੀ ਕਰਵਾ ਲਿਆ। ਕਿਆ ਗੱਲ ਅਸੀਂ ਪੰਜਾਬ ਦੀ ਧਰਤੀ ਕਿੱਥੇ ਬੈਠੇ ਹਾਂ? ਅਸੀਂ ਦੁਹਾਈ ਵੀ ਸਭ ਤੋਂ ਵੱਧ ਪਾਉਂਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੀਆਂ ਸਰਕਾਰਾਂ ਇੱਥੇ, ਸੱਤਾ ਜਦੋਂ ਬਾਹਰ ਹੁੰਦੀਆਂ ਉਦੋਂ ਇਹਨਾਂ ਨੂੰ ਬੰਦੀ ਸਿੰਘ ਯਾਦ ਆ ਜਾਂਦੇ। ਸੋ ਅੱਜ ਮੇਰੇ ਖਿਆਲ 'ਚ ਅਸੀਂ ਕਿਸੇ ਕਿਚੜ ਨਹੀਂ ਛਾੜਨਾ। ਸ਼ਹੀਦੀ ਪੰਦਰਵਾੜਾ ਆਰੰਭ ਹੋ ਚੁੱਕਿਆ ਹੈ। ਅਸੀਂ ਤਾਂ ਇਹਨਾਂ ਲੋਕਾਂ ਨੂੰ ਅਪੀਲ ਕਰਾਂਗੇ ਵੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਇਹੀ ਅਪੀਲ ਕਰਾਂਗੇ, ਕੋਈ ਵੀ ਪਾਰਟੀ ਹੈ, ਕੋਈ ਬੰਦਾ ਹੈ, ਕਿਸੇ ਵੀ ਧਰਮ ਨਾਲ ਜੁੜਿਆ ਵਾ, ਵੀ ਦੇਖੋ ਭਰਾਵੋ ਆਪਾਂ ਮਨੁੱਖੀ ਹੱਕਾਂ ਦੀ ਗੱਲ ਕਰੀਏ, ਸਾਰੇ ਹੀ ਸਮਾਜ ਦੇ ਵਿੱਚ ਰਲ ਮਿਲ ਕੇ ਰਹੀਏ। ਜਿਹੜੀ ਦਿਨ ਪਰ ਦਿਨ ਅਸ਼ਾਂਤੀ ਫੈਲ ਰਹੀ ਹੈ ਚੰਗੀ ਗੱਲ ਨਹੀਂ। ਇੱਥੋਂ ਇੱਕ ਵੱਡੀ ਆਵਾਜ਼ ਗਈ ਸੀ ਇਸੇ ਧਰਤੀ ਤੋਂ ਜਿੱਦਾਂ ਤੋਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਕੀਤਾ। ਅੱਲਾ यार खां जोगी लिखते हैं कि हम जान दे के औरों की जाने बचा ले चले, सिक्खी की नींव हम है सिरों पे उठा ले, गद्दी से ताजो तख्त अब कौम पाएगी, दुनिया से जालमों का निशा तक मिटाएगी। इसके बाद हुई थोड़ी देर थी, बस्ती सरहंद शहर की ईंटों का ढेर थी। सो ਇਹ ਇੱਥੋਂ ਸੰਦੇਸ਼ ਤਾਂ ਨਾ, ਸੋ ਆਪਾਂ ਉਹ ਸੰਦੇਸ਼ ਨੂੰ ਮੰਨੀਏ। ਉਹ ਕੋਈ ਬਾਬਾ ਅੱਲਾ ਖਾਂ ਯਾਰ ਖਾਂ ਜੋਗੀ ਜੀ ਦੀਆਂ 17 ਸਨ, ਉਹਨਾਂ ਦੇ ਸ਼ਬਦਾਂ ਵਿੱਚ ਖੁਦਾਈ ਬੋਲ ਰਹੀ ਸੀ। बस एक ही हिंद में तीर्थ है यात्रा के लिए, कटाए बाप ने बेटे जहाँ खुदा के लिए, चमक है मेर की चमकौर तेरे जरों में, बन के यहीं से गए सितारे आसमां के लिए। वाहिगुरू जी का खालसा वाहिगुरू जी। ਸ਼ਹੀਦਾਂ ਦੀ ਪਾਵਨ ਧਰਤੀ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇੱਕ ਹੋਕਾ ਦਿੱਤਾ ਜਾ ਰਿਹਾ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਸੇ ਹੀ ਪਾਵਨ ਧਰਤੀ ਤੋਂ ਸ਼ਹੀਦੀ ਸਭਾ ਮੌਕੇ ਜਿਹੜਾ ਨੌਜਵਾਨੀ ਦੇ ਵਿੱਚ ਜਾਗਰੂਕਤਾ ਵੀ ਪੈਦਾ ਕੀਤੀ ਜਾਵੇਗੀ। ਆਪਣੇ ਸੁਝਾਅ ਜ਼ਰੂਰ ਰੱਖਣੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।